Viewers, welcome back in our program. जी डॉक्टर साहब एंड वाले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਜੀ ਡਾਕਟਰ ਸਾਹਿਬ ਮੈਂ ਪੜਾ ਹਾਂਜੀ ਓਕੇ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਤੋਂ ਲਿਖਦੇ ਨੇ ਅਕਾਲ ਤਖਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਪੋਰਟਡ ਦਾ ਬੈਨ many say this is an unusual move what do you think about this ਡਾਕਟਰ ਸਾਹਿਬ ਦੇਖੋ ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਜਿੱਥੇ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੀ ਸਾਰਾ ਸਿਸਟਮ ਇਨੇਟਿਜ਼ ਹੀ ਹੈ ਅਕਾਲੀ ਕਨਫਿਊਜ਼ਡ ਨੇ ਜੀ ਸੋ ਕਨਫਿਊਜ਼ਨ ਚੋਂ ਹੀ ਇਹ ਜਥੇਦਾਰ ਅਕਾਲ ਤਖਤ ਦਾ ਸਟੈਂਡ ਵੀ ਨਿਕਲਿਆ ਔਰ ਇਹਦੇ ਚੋਂ ਹੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਸਟੈਂਡ ਵੀ ਨਿਕਲਿਆ ਤੇ ਸੁਖਬੀਰ ਬਾਦਲ ਉਹਨੂੰ ਪੜ੍ਹਨ ਪੜਾਉਣ ਦਾ ਸ਼ੌਕ ਘੱਟ ਹੀ ਹੈ ਉਹਨੇ ਪਹਿਲਾਂ ਤਾਂ ਜਿਹਨੂੰ ਸਾਡੇ ਲਾਹੌਰੀ ਪੰਜਾਬੀ ਕਹਿੰਦੇ ਉਹਨੇ ਚਵਲ ਮਾਰੀ ਪਰ ਜਦੋਂ ਉਹਨੇ ਹੀ ਕਾਊਂਟਰ ਕੀਤਾ ਪੱਤਰਕਾਰ ਨੇ ਜੀ ਜਥੇਦਾਰ ਸਾਹਿਬ ਨੇ ਤਾਂ ਇਹ ਕਿਹਾ ਤੇ ਫਿਰ ਉਹ ਚੁੱਪ ਕਰ ਗਏ ਸੋ ਪਰ ਅਸੀਂ ਫਿਰ ਵੀ ਇਸ ਨੂੰ ਵੈਲਕਮ ਕਰਦੇ ਹਾਂ ਕਿਉਂਕਿ ਘੱਟੋ ਘੱਟ ਇਹ ਜ਼ਰੂਰ ਹੈ ਕਿ ਵੀ ਇਸ ਮੌਕੇ ਦੇ ਉੱਤੇ ਔਰ ਮੈਂ ਜਿਵੇਂ ਕੱਲ ਵੀ ਸ਼ਾਇਦ ਕਿਹਾ ਸੀ ਕਿ ਡਾਕਟਰ ਚੀਮਾ ਨੇ ਕਿਹਾ ਸੀ ਕਿ ਵੀ ਉੱਥੇ ਬੈਠੇ ਜਿਹੜੇ ਸਿੱਖ ਨੇ ਭਾਵੇਂ ਕਈ ਵਾਰੀ ਲੱਗਦਾ ਕਿ ਜੀ ਉਹ ਵਿਰੁੱਧ ਭੁਗਤ ਰਹੇ ਨੇ ਪਰ ਉਹਨਾਂ ਬਾਰੇ ਬਹੁਤਾ ਨਾ ਰੱਖੀਏ ਨਾ ਪੱਕੀ ਕਿਉਂਕਿ ਜਦੋਂ ਇੱਕ ਮਾਹੌਲ ਬਣੇਗਾ ਉਹ ਖਲੋ ਜਾਣਗੇ ਉਹ ਡਰ ਦੇ ਮਾਰੇ ਜਾਂ ਕੋਈ ਲਾਲਚਾਂ ਦੇ ਮਾਰੇ ਉੱਤੇ ਫਸੇ ਹੋਏ ਨੇ ਸੋ ਅਸੀਂ ਵੈਲਕਮ ਕਰਦੇ ਭਾਵੇਂ ਉਹ ਦਿੱਲੀ ਦੇ ਜੀਕੇ ਦਾ ਹੈ ਜਾਂ ਜਥੇਦਾਰ ਅਕਾਲ ਤਖਤ ਜੀ ਡਾਕਟਰ ਸਾਹਿਬ ਅੱਗੇ ਮਨਿੰਦਰ ਸਿੰਘ ਬਾਜਵਾ ਲਿਖਦੇ ਨੇ ਮੈਂ ਪੰਜਾਬ ਹੀ ਰਹਿਣ ਵਾਲਾ ਰੇਬਲ ਦੇ ਨਾਮ ਥੱਲੇ ਲੁਕੀ ਹੋਈ ਬੱਕਰੀਏ ਮੇਰਾ ਨਾਮ ਪਤਾ ਲਿਖ ਤੇ ਜਾ ਕਰ ਲਾ ਆਪਣੀ ਭਾਰਤ ਮਾਤਾ ਕੋ ਜੋ ਕਰਾਣਾ ਹੈ ਮੈਂ ਮੇਰਾ ਤੂੰ ਓਕੇ ਖਾਲਸਾਨ ਜ਼ਿੰਦਾਬਾਦ ਇਹ ਮੇਰਾ ਖਿਆਲ ਹੈ ਕਿਸੇ ਦਾ ਕਿਉਂਕਿ ਕੁਝ ਮੈਸੇਜ ਡਿਸਅਪੀਅਰ ਹੋ ਜਾਂਦੇ ਨੇ ਪਹਿਲੇ ਸੈਕਸ਼ਨ 'ਚ ਵੀ 4-5 ਸੀ ਉਹਦੇ 'ਚ ਕਿਸੇ ਨੇ ਕੁਝ ਕਿਹਾ ਹੋਏਗਾ ਉਹਨੂੰ ਮਨਿੰਦਰ ਸਿੰਘ ਬਾਜਵਾ ਹੋਰਾਂ ਨੇ ਜਿਹੜਾ ਕਾਊਂਟਰ ਕੀਤਾ ਸਿੰਘਾਂ ਵਾਲੇ ਸਟਾਈਲ 'ਚ ਬਿਲਕੁਲ ਗੁਰਨਾਮ ਸਿੰਘ ਲਿਖਦੇ ਨੇ ਗਿਆਨੀ and Indira came at the time of curfew at Darbar Sahib ਨਹੀਂ ਕਰਫਿਊ ਹੀ ਨਹੀਂ ਜੀ ਕਰਫਿਊ ਤਾਂ ਸਿਵਲੀਅਨ ਟਰਮ ਹੈ ਦੈਟ ਵਾਸ ਦਾ ਮਿਲਟਰੀ ਕੰਟਰੋਲ ਪੂਰੀ ਫੌਜ ਦੇ ਕੋਲ ਸੀ ਆਮ ਲੋਕਾਂ ਦੇ ਤਾਂ ਐਕਸੈਸ ਹੀ ਨਹੀਂ ਸੀ ਲੋਕ ਘਰਾਂ 'ਚ ਤਾੜੇ ਹੋਏ ਸੀ ਔਰ ਸਾਰਾ ਪੰਜਾਬ ਫੌਜ ਦੇ ਹਵਾਲੇ ਸੀ ਜੀ ਅੱਗੇ ਸਤਪਾਲ ਸਿੰਘ ਪੁਰੀਵਾਲ ਲਿਖਦੇ ਨੇ ਡਾਕਟਰ ਸਾਹਿਬ ਜੀਓ ਗੁਰਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਮੀ ਸਿੰਘ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ 2020 ਅੱਗੇ ਬੇਅੰਤ ਸਿੰਘ ਖਾਲਸਾ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਭੁਪਿੰਦਰ ਸਿੰਘ ਲਿਖਦੇ ਨੇ ਝੂਠ ਦਾ ਦੂਜਾ ਨਾਂ ਹਿੰਦੁਸਤਾਨੀ ਹੈ ਮੀਆਂ ਆਸਿਮ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ ਮੀਆਂ ਆਸਿਮ ਫਿਰ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਦੇ ਨੇ ਫਿਰ ਦੁਬਾਰਾ ਸੋ ਨਾਈਸ ਜਰਨੈਲ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਚਰਨਦੀਪ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੀਤ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੈਂ ਦੂਸਰੇ ਸੈਕਸ਼ਨ ਵੱਲ ਵੀ ਦੇਖਦਾ ਜੀ ਉਹਦੇ 'ਚ ਮੀਆਂ ਆਸਮ ਖਾਲਿਸਤਾਨ ਜ਼ਿੰਦਾਬਾਦ ਜਮੀਤ ਸਿੰਘ ਢਿੱਲੋਂ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਕੀਰਤ ਬਰਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਕ ਨਵਾਜ਼ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਔਰ ਸਿਸਟਰ ਜੀ ਬਹੁਤ ਸ਼ੁਕਰੀਆ ਖਾਲਿਸਤਾਨ ਜ਼ਿੰਦਾਬਾਦ ਔਰ ਕਸ਼ਮੀਰ ਵਿਰਕ ਅੱਜ ਥੋੜੇ ਲੇਟ ਹੋ ਗਏ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜ਼ਿੰਦਾਬਾਦ 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 ਆਵਾਜ਼ੇ ਖਾਲਿਸਤਾਨ ਤੋਂ ਦੀ ਆਈਡੀ ਤੋਂ ਕੇਸ ਅਗੇਂਸਟ ਉੱਤਰ ਪ੍ਰਦੇਸ਼ ਚੀਫ ਮਿਨਿਸਟਰ ਦਿੱਤਿਆਨਾਥ among 20,000 to be withdrawn as governor approves bill the case filed against the CM in 1995 for allegedly making a hate speech in Gorakhpur will be withdrawn as per a bill to amend the UP Criminal Law Act actually ਜਦੋਂ ਇਹ ਅਸੈਂਬਲੀ ਨੇ ਪਾਸ ਕੀਤਾ ਸੀ ਅਸੀਂ ਇਹਦੇ ਤੇ ਪੂਰਾ ਸੈਗਮੈਂਟ ਕੀਤਾ ਸੀ ਪਰ ਅਸੀਂ ਉਹਨੂੰ ਦਿੱਤਿਆਨਾਥ ਯੋਗੀ ਨੂੰ ਆਫ ਦਾ ਹੁਕ ਨਹੀਂ ਕਰਾਂਗੇ ਮੈਨੂੰ ਪਤਾ ਲੱਗਿਆ ਵੀ ਕੈਨੇਡਾ ਜਿਹੜਾ ਹਿੰਦੂ ਹੈਰੀਟੇਜ ਮੰਥ ਹੈ ਉਹਦੇ 'ਚ ਗੈਸਟ ਆਫ ਆਨਰ ਹੈ ਤੇ ਇਹ ਸਾਰੀਆਂ ਐਗਜ਼ਾਮਪਲਸ ਦੇ ਨਾਲ ਅਸੀਂ ਉਹਨੂੰ ਕਨਫਰੰਟ ਕਰਾਂਗੇ ਜਿਸ ਦੀ ਇੱਥੇ ਵਿਜ਼ਿਟ ਨੂੰ ਔਰ ਸਰਦਾਰ ਸਤਨਾਮ ਸਿੰਘ ਖੋਜਕੀਪੁਰ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਜੀ ਡਾਕਟਰ ਸਾਹਿਬ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਵੀ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਕਿ ਸਾਡੇ ਪੰਜਾਬ 'ਚ ਬੈਠੇ ਵੀਰ ਭੈਣਾਂ ਵੀ ਬੜੇ ਹੌਸਲੇ ਤੇ ਹਿੰਮਤ ਦੇ ਨਾਲ ਜਦੋਂ ਕਿ ਇੱਕ ਖੌਫ ਪੈਦਾ ਕੀਤਾ ਹੋਇਆ ਚਾਰ ਚੁਫੇਰੇ ਇਸ ਗੱਲ ਨੂੰ ਜਿਹੜਾ ਨਾਲ ਜੁੜਦੇ ਨੇ ਔਰ ਇੱਕ ਇਸੇ ਤੇ ਹੀ ਮੈਸੇਜ ਆਵਾਜ਼ੇ ਖਾਲਿਸਤਾਨ ਤੋਂ ਹੀ ਹੈ ਕਿ PMO asked state to not arrest Hindutva leaders accused in Bhima Koregaon violence Prakash Ambedkar
The Dalit leader claimed a Maharashtra minister told him that the Prime Minister's office had given orders to not arrest Sambhaji Pinde and Malind Ekbote। ਇਹ ਖਬਰ ਵੀ 2 ਦਿਨ ਪੁਰਾਣੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨਾਂ ਦੇ ਖਿਲਾਫ ਜਿਹੜੇ ਭਗਵੇ ਬ੍ਰਿਗੇਡ ਨੂੰ ਰਿਪਰੈਜ਼ੈਂਟ ਕਰਨ ਵਾਲੇ ਸੀ, ਜਿਨ੍ਹਾਂ ਨੇ ਹਿੰਸਾ ਫੈਲਾਈ, ਉਹਨਾਂ ਦੇ ਖਿਲਾਫ FIR ਸੀ। ਔਰ PMO ਆਫਿਸ ਨੇ, ਔਰ ਇਹ ਡਾਕਟਰ ਅੰਬੇਦਕਰ ਦਾ ਗ੍ਰੈਂਡਸਨ ਕਹਿ ਰਿਹਾ ਹੈ, ਪ੍ਰਕਾਸ਼ ਅੰਬੇਡਕਰ, ਕਿ ਵੀ ਇਹ PMO ਆਫਿਸ ਨੇ ਹਦਾਇਤ ਕੀਤੀ ਹੈ ਕਿ ਇਹਨਾਂ ਨੂੰ ਨਹੀਂ ਫੜਨਾ। ਔਰ ਵੈਸੇ ਮੈਂ ਬਾਅਦ 'ਚ ਡੀਟੇਲ ਵੀ ਡਿਸਕਸ ਕਰਾਂਗਾ। ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਦੀਆਂ ਦੂਸਰੀਆਂ ਮੂਲ ਨਿਵਾਸੀ ਦਲਿਤ ਆਰਗੇਨਾਈਜੇਸ਼ਨਸ ਨਾਲ ਮਿਲ ਕੇ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ। ਉੱਥੋਂ ਦੇ ਜੋ ਜ਼ੁਲਮ ਕੀਤਾ ਹੈ ਨਾ ਭਗਵੀ ਬ੍ਰਿਗੇਡ ਨੇ ਮਹਾਰਾਸ਼ਟਰ ਦੇ ਵਿੱਚ, ਸੋ ਅਸੀਂ ਉਸ ਦੀ ਹਮਾਇਤ ਵੀ ਕਰਦੇ, ਪਰ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਬਾਰੇ ਹੋਰ ਵੀ ਵੇਰਵੇ ਨਾਲ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਮੈਂ ਟਾਈਮ ਵੱਲ ਦੇਖ ਲਈਏ ਕਿ ਜਿਹੜਾ ਐਂਡ ਵਾਲਾ ਇਸ਼ੂ ਨਹੀਂ ਹੋਵੇਗਾ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਚੁਣਿਆ, ਤੇ ਜਦੋਂ ਸੂਹੀ ਰਾਗ ਦੀ ਉਸ ਕ੍ਰੋਨੋਲੋਜੀ ਦੇ ਵਿੱਚ ਹੀ ਆਇਆ ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਜਦੋਂ ਵੀ ਬੱਚੇ ਨੂੰ ਕੀਰਤਨੀ ਸਿੰਘ ਪਾਸੋਂ, ਰਾਗੀ ਪਾਸੋਂ ਜਿਹੜਾ ਹਾਰਮੋਨੀਅਮ ਸਿਖਾਉਣ ਲਿਜਾਇਆ ਜਾਂਦਾ ਤੇ ਪਹਿਲਾ ਸ਼ਬਦ ਜਿਹੜਾ ਉਹ ਕੱਢਦਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਸੋ ਅੱਜ ਉਹੀ ਸ਼ਬਦ ਹੈ, ਬੜਾ ਸੁਖੈਨ ਵੀ ਹੈ, ਬਹੁਤਿਆਂ ਨੂੰ ਜ਼ੁਬਾਨੀ ਯਾਦ ਵੀ ਹੋ ਜਾਂਦਾ ਸੀ, ਔਰ ਬੜੀ ਇੱਕ ਲਹਿਰ ਦੇ ਵਿੱਚ ਸੰਗਤਾਂ ਇਹਨੂੰ ਪੜ੍ਹਦੀਆਂ ਵੀ ਸੀ, ਕਿਉਂਕਿ ਜਿਵੇਂ ਜੋਟੀਆਂ ਦੇ ਸ਼ਬਦ ਪੜ੍ਹੇ ਜਾਂਦੇ ਨੇ ਉਵੇਂ ਇਹ ਪੜ੍ਹਿਆ ਜਾਂਦਾ ਸੀ। ਸੂਹੀ ਮਹੱਲਾ ਪੰਜਵਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਚੇਰੇ ਰਹਾਓ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਵਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰਾ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਰਹਾਉ ਦੀ ਪੰਕਤੀ ਹੈ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਚੇਰੇ। ਕਿ ਹੇ ਮੇਰੇ ਵਾਹਿਗੁਰੂ, ਇਹ ਮੇਰੀ ਬੇਨਤੀ, ਮੇਰੀ ਅਰਦਾਸ, ਮੇਰੀ ਦੁਆ, ਮੇਰੀ ਗੁਜ਼ਾਰਿਸ਼ ਸੁਣ, ਕੀ ਦੇ ਨਾਮ ਕਰ ਆਪਣੇ ਚੇਰੇ। ਚੇਰਾ ਕਹਿੰਦੇ ਨੇ ਦਾਸ ਨੂੰ, ਸਰਵੈਂਟ ਨੂੰ, ਕਿ ਮੈਨੂੰ ਆਪਣਾ ਬੱਚਾ ਆਪਣਾ ਦਾਸ ਸਮਝ ਕੇ ਆਪਣਾ ਨਾਮ ਦੇ। ਔਰ ਕਿਉਂ? ਕਿਉਂਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਹੇ ਮੇਰੇ ਗੁਰੂ, ਹੇ ਮੇਰੇ ਵਾਹਿਗੁਰੂ, ਹੇ ਨਿਰੰਕਾਰ, ਹੇ ਮੇਰੇ ਅੱਲਾਹ ਤਾਲਾ, ਮੈਂ ਤੈਨੂੰ ਦੇਖ ਕੇ ਹੀ ਜਿਉਂਦਾ। ਮਤਲਬ ਹੈ ਵੀ ਤੇਰੀ ਹੋਂਦ ਦੇ ਵਿੱਚ ਹੀ ਮੇਰੀ ਹੋਂਦ ਹੈ। ਜੇ ਤੂੰ ਹੈ ਤਾਂ ਮੈਂ ਹਾਂ, ਜੇ ਤੂੰ ਨਹੀਂ ਹੈ ਆਖਾਂ ਜੀਵਾਂ ਵਿਸਰੈ ਮਰ ਜਾਉ, ਫਿਰ ਮੈਂ ਮਰ ਜਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਕਰਮ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਖਸ਼ਿਸ਼, ਕਿ ਮੈਂ ਤੇਰੀ ਪੂਰੀ ਬਖਸ਼ਿਸ਼ ਦਾ ਪਾਤਰ ਬਣਾ। ਤੇਰਾ ਕਰਮ ਮੇਰੇ ਤੇ ਹੋਏ, ਤੇਰੀ ਅਨਾਇਤ ਮੇਰੇ ਤੇ ਹੋਏ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਚੇਰੇ ਰਹਾਓ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ। ਕਿ ਹੇ ਮੇਰੇ ਦਾਤੇ, ਹੇ ਮੇਰੇ ਗਿਵਰ, ਗਿਫਟਸ ਦੇਣ ਵਾਲੇ ਪ੍ਰਭੂ, ਮੈਂ ਹਮੇਸ਼ਾ ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਆਪਣੀ ਰੈਫਿਊਜ ਦੇ ਵਿੱਚ, ਆਪਣੀ ਸ਼ਰਨ 'ਚ, ਆਪਣੀ ਹੋਂਦ ਦੇ ਵਿੱਚ ਰੱਖ। ਔਰ ਇਹ ਕਿ ਉਸ ਦੀ ਸ਼ਰਨ 'ਚ ਹੀ ਸਭ ਸੁੱਖ ਨੇ, ਤੇਰੀ ਸ਼ਰਨ 'ਚ ਹੀ ਸਭ ਸੁੱਖ ਨੇ। ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ। ਇਹ ਕਿਸੇ ਵਿਰਲੇ ਨੂੰ, ਕਿਸੇ ਟਾਵੇਂ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ। ਸੁਣੋ ਬਿਨੋ ਪ੍ਰਭ ਮੇਰੇ ਮੀਤਾ। ਇਹ ਜਦੋਂ ਜਿਹੜਾ ਪਿਆਰ ਦਾ ਰਿਸ਼ਤਾ ਹੁੰਦਾ ਹੈ, ਇਹਦੇ 'ਚ ਕਦੇ ਤੁਸੀਂ ਦੋਸਤ ਕਹਿੰਦੇ ਹੋ, ਕਦੇ ਪਿਆਰਾ ਕਹਿੰਦੇ ਹੋ, ਤੁਸੀਂ ਕਦੇ ਲਾਡ 'ਚ ਕਦੇ ਸ਼ਿਕਵਾ ਵੀ ਕਰਦੇ ਹੋ, ਸ਼ਿਕਾਇਤ ਵੀ ਕਰਦੇ ਹੋ, ਕਦੇ ਬੱਚੇ ਬਣ ਜਾਂਦੇ ਹੋ। ਬਾਰਕ ਆਂਗੂ ਹੀ, ਬਾਰਕ ਆਂਗੂ ਹਉ ਸਭ ਕਿਛ ਮੰਗਾ, ਬਾਰਕ ਆਂਗੀ ਹਉ ਸਭ ਕਿਛ ਮੰਗਾ। ਕਦੇ ਤੁਸੀਂ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੇ, ਵੀ ਚੁੱਕ ਆਪਣੀ ਮਾਲਾ, ਵੀ ਮੈਂ ਹੁਣ ਭੁੱਖਿਆਂ ਥੋੜੀ ਕਰਨਾ। ਹੁਣ ਇਹ ਪਿਆਰ ਦੇ ਕਲੋਲ ਨੇ। ਔਰ ਇਸੇ ਤਰ੍ਹਾਂ ਜਦੋਂ ਤੁਸੀਂ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ, ਹੋਂ ਫਿਰੋਂ ਖੁਜੰਤੀ ਆ। ਹੁਣ ਉਹ ਲੱਭ ਵੀ ਰਹੇ ਨੇ ਤੇ ਸੁਣ ਭਈ ਯਾਰ ਕਿੱਥੇ ਗਵਾਚ ਗਿਆ ਤੂੰ, ਸੁਣ ਯਾਰ ਹਮਾਰੇ ਸੱਜਣ, ਕਿ ਮੈਂ ਤਾਂ ਲੱਭ ਰਿਹਾ, ਮੇਰੇ ਲਾਲ, ਮੇਰੇ ਸੋਹਣੇ, ਮੇਰੇ ਪਿਆਰੇ, ਮੈਂ ਤੈਨੂੰ ਲੱਭ ਰਿਹਾ। ਸੋ ਇਹੀ
ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਮੀਤ ਦੋਸਤ ਨੂੰ ਕਹਿੰਦੇ ਨੇ ਜੀ ਕਿ ਹੇ ਮੇਰੇ ਦੋਸਤ ਸੁਣ, ਮੇਰੀ ਗੱਲ ਸੁਣ, ਬੇਨਤੀ ਚਰਨ ਕਮਲ ਵਸੈ ਮੇਰੇ ਚੀਤਾ, ਕਿ ਤੇਰੇ ਚਰਨ ਕਮਲ ਵਰਗੇ ਚਰਨ, ਫੀਟ ਲਾਈਕ ਲੋਟਸ, ਹੁਣ ਉਹਦੀ ਫਿਜ਼ੀਕਲ ਹੋਂਦ ਨਹੀਂ ਹੈ, ਯਾਦ ਹੀ ਹੈ ਕਿ ਤੇਰੀ ਯਾਦ ਜਿਹੜੀ ਕਿ ਖੂਬਸੂਰਤ ਕਮਲ ਵਾਂਗ ਹੈ, ਉਹ ਮੇਰੇ ਚਿੱਤ ਦੇ ਵਿੱਚ, ਮੇਰੇ ਹਿਰਦੇ ਦੇ ਵਿੱਚ ਵਸੇ। ਨਾਨਕ ਏਕ ਕਰਿਆ ਅਰਦਾਸ, ਵਿਸਰ ਨਾਹੀਂ ਪੂਰਨ ਗੁਣਦਾਸ। ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਮੈਂ ਤਾਂ ਇੱਕੋ ਇੱਕ ਹੀ ਤੇਰੇ ਚਰਨਾਂ 'ਚ ਅਰਦਾਸ ਕਰਦਾ ਹੈ, ਤੇ ਉਹ ਕੀ ਅਰਦਾਸ ਹੈ? ਵਿਸਰ ਨਾਹੀਂ, ਕਿ ਮੈਨੂੰ ਕਦੇ ਵੀ ਤੂੰ ਭੁੱਲੀ ਨਾ। ਪੂਰਨ, ਹੇ ਪੂਰੇ ਗੁਣਤਾਸ, ਗੁਣਤਾਸ ਦਾ ਗੁਣਾਂ ਦੇ ਖਜ਼ਾਨੇ, ਹੇ ਪੂਰੇ ਗੁਣਾਂ ਦੇ ਖਜ਼ਾਨੇ ਨਿਰੰਕਾਰ, ਨਾਨਕ ਤੇਰੇ ਚਰਨਾਂ 'ਚ ਹੀ ਅਰਦਾਸ ਕਰਦਾ, ਵਿਸਰ ਨਾਹੀਂ, ਕਿ ਮੈਨੂੰ ਕਦੇ ਭੁੱਲਣਾ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣ ਦਾ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦਿਓ। ਦੇਖਦੇ ਰਹੋ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।